फलक शेर और तुसी देख रहे हो जी ड्रामा फैसलाबाद। आज साडे नाल मौजूद ने किरण भट्ट साहिबा। क्या बात है, ऐसी नामवर आर्टिस्ट और ऐसी बेहतरीन परफॉर्मेंस है ना दी। मैं कहना आवाम ने की मजे लेने। की हाल चाल जी? जी अल्हम्दुलिल्लाह, तुसी सुनाओ की हाल है? किदा तबीयत से सब वधिया? अल्हम्दुलिल्लाह माशाल्लाह, क्या बात है, कसमे इतनी सोहनी कुड़ी, क्या बात। अच्छा ये दसो, ए ਜਦੋਂ परफॉर्म ਕਰਦੇ ਹੋ ਤੁਸੀਂ ਮਸਲਾ ਨਰਮਲ ਜਿਹੇ ਕੱਪੜੇ ਪਾਏ ਆ, ਉੱਤੇ ਜਰਸੀ ਕੋਟੀ, ਠੰਡ ਦਾ ਅਹਿਸਾਸ ਨਹੀਂ ਹੁੰਦਾ? ਹੁੰਦਾ ਹੈ, ਲੇਕਿਨ ਤੁਹਾਨੂੰ ਪਤਾ ਹੈ ਮਜਬੂਰੀ ਹੈ, ਕੰਮ ਕਰਨਾ ਵੀ ਜ਼ਰੂਰੀ ਹੈ। ਲੇਕਿਨ ਇਹ ਤੇ ਮਜਬੂਰੀ ਹੈ ਵਾ, ਲੇਕਿਨ ਤੁਹਾਡੇ ਇਸ ਹੋਇਆ ਤਾਂ ਤੁਹਾਨੂੰ ਪਤਾ ਹਾਲ ਚ ਕਈਆਂ ਨੇ ਚਾਦਰਾਂ ਲਾ ਕੇ ਪਰੇ ਸੁੱਟ ਦਿੱਤੀਆਂ, ਲੋਕਾਂ ਨੂੰ ਗਰਮੀ ਲੱਗ ਪਈ। ਇੰਨੀ ਗਰਮੀ, ਇੰਨਾ ਮਜ਼ੇਦਾਰ ਤੁਸੀਂ ਡਾਂਸ ਕੀਤਾ। ਜ਼ਾਹਿਰ ਗੱਲ ਹੈ, ਮਿਹਨਤ ਕਰਾਂਗੇ ਤੇ ਉਹ ਮਿਹਨਤ ਦਾ ਰੰਗ ਮਿਲੇਗਾ ਨਾ, आपको चीज मिलेगी ना। मेहनत नहीं सब कुछ मिलता है। और अल्हम्दुलिल्लाह मैं अपने काम नाल इतना ज्यादा प्यार कर रही है कि मैं मेहनत करने की कोशिश कर रही हूं, आधा कुछ नहीं है। क्या बात है। मैं कहना ਤੁਹਾਡੀ ਵਜ੍ਹਾ ਤੋਂ ਤੁਹਾਨੂੰ ਚਲੋ ਆਉਂਦਾ ਕੁਝ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ, ਲੇਕਿਨ ਜੋ ਤੁਹਾਨੂੰ ਆਉਂਦਾ ਹੈ ਨਾ, ਇਹੋ ਜੀ ਠੰਡ 'ਚ ਵੀ ਲੋਕ ਠੰਡੇ ਪਾਣੀ ਨਾਲ ਨਹਾਉਂਦੇ। ਇੰਨਾ ਮਜ਼ੇਦਾਰ ਕੰਮ ਤੁਹਾਡਾ, ਕੀ ਬਾਤ ਹੈ। ਇਹ ਡਾਂਸ ਤੁਸੀਂ ਬਕਾਇਦਾ ਮਤਲਬ ਕਿ ਸਿੱਖਿਆ ਕਿਤੋਂ? जी नहीं, मैं सीखा नहीं, टीवी मेरा उस्ताद है। मैं छोटी ਹੁੰਦੀ ਬੜਾ ਦੇਖਣੀ ਹੁੰਦੀ ਸੀ ਤੇ ਮੈਨੂੰ ਘਰ ਦੇ ਮਨਾ ਵੀ ਕਰ ਦਿੰਦੇ ਸੀ, ਨਾ ਦੇਖਿਆ ਕਰ, ਅੱਛੀ ਚੀਜ਼ ਨਹੀਂ ਹੈ। ਜਿਵੇਂ ਬੱਚਿਆਂ ਨੂੰ ਘਰ ਦੇ ਲੋਕ ਸਮਝਾਉਂਦੇ ਨੇ ਫੈਮਿਲੀ, ਤੇ ਮੈਂ ਫਿਰ ਬਾਅਦ ਵਿੱਚ ਮੇਰੀ ਵਾਲਦਾ ਨੇ ਮਤਲਬ ਬਾਹਰ ਜਾਣਾ ਜਾਂ ਕੋਈ ਕੰਮ ਕਰਨਾ, ਮੈਂ ਫਿਰ ਮਤਲਬ ਗਾਣਾ ਲਾਇਆ ਨਾਲ ਸਟੈਪ ਲਾਉਣਾ। ਔਰ ਮੈਡਮ ਨਰਗਸ ਦਾ ਗਾਣਾ ਫੇਵਰਿਟ ਪਸੰਦ ਹੈ ਹੀ ਹੁੰਦਾ ਸੀ ਕਿ ਨਰਗਸ ਦਾ ਗਾਣਾ ਯਾਨੀ ਬਚਪਨ ਦੇ ਯਾਨੀ ਪਦੈਸ਼ੀ ਫਨਕਾਰ ਦੇ ਨਹੀਂ ਦੌਰ ਤੇ ਮਤਲਬ ਸ਼ੌਕ ਸੀ ਕਿ ਮਤਲਬ ਮੈਂ ਨਾ आर्टिस्ट बना या कोई मैं डांसर बना या मैं कोई टीवी च काम करा, मतलब नाम कमाने ਦਾ ਥੋੜਾ ਜਿਹਾ ਸ਼ੌਕ ਸੀ। ਕਿਤੇ ਬਾਹਰ ਦੇ ਮੁਲਕ ਦੇ ਵੀ ਟੂਰ ਕੀਤੇ ਤੁਸੀਂ? ਜੀ ਅਲਹਮਦੁਲਿल्लाह। ਆ ਦੁਬਈ ਦੂਈ ਵਾਲੀ ਸਾਈਡ ਤੇ ਗਏ? ਜੀ ਆ ਦੁਬਈ ਵਾਲੇ ਬਿਲਕੁਲ ਸਾਈਡ ਤੇ ਆ ਜਿਹੜੇ ਗਰੁੱਪ ਹੁੰਦੇ ਆ? ਜੀ ਬਿਲਕੁਲ ਗਏ। ਉੱਥੇ ਤੁਸੀਂ ਕੀ ਕੀਤਾ? ਉੱਥੇ ਡਾਂਸ ਕੀਤਾ। ਹਾਂ ਡਾਂਸ ਕੀਤਾ। ਉੱਥੇ ਬੜੀ ਅੱਛੀ ਪਰਫਾਰਮੈਂਸ ਹੁੰਦੀ ਸੀ, ਬਾਇਜ਼ ਦੇ ਤਰੀਕੇ ਨਾਲ ਕੰਮ ਕਰੀਦਾ ਸੀ, ਇੱਜ਼ਤ ਨਾਲ ਜਾਈਦਾ ਸੀ, ਇੱਜ਼ਤ ਨਾਲ ਆਪਣੀ ਰਹਿائش ਤੇ ਆ ਕੇ ਸਕੂਨ ਨਾਲ। ਜਿਸ ਤਰ੍ਹਾਂ ਡਰਾਮੇ ਹੁੰਦੇ ਨੇ ਇਹ ਹੀ ਰੂਟੀਨ ਵਾਈਜ਼ ਹੁੰਦੀ ਹੈ ਉੱਥੇ ਦੇ ਮਤਲਬ ਗਰੁੱਪ ਕਿ ਮਤਲਬ ਜਿਵੇਂ ਅਸੀਂ ਇੱਥੇ ਸ਼ੋਅ ਖਤਮ ਹੋਇਆ ਤੇ ਆਪਣੇ ਘਰ ਜਾਣਾ, ਇਹੀ ਸਿਸਟਮ ਸੀ ਕਿ ਸ਼ੋਅ ਖਤਮ ਹੋਣਾ ਤੇ ਅਸੀਂ ਜਿੰਨੀਆਂ ਵੀ ਲੜਕੀਆਂ ਆਰਟਿਸਟ ਹੋਣੀਆਂ ਸਭ ਨੇ ਆਪਣੇ ਆਪਣੇ ਰੂਮ ਦੇ ਵਿੱਚ ਲੌਕ। ਅੱਛਾ, ਉੱਥੇ ਅਸਲ 'ਚ ਕਰਨਾ ਕੀ ਹੁੰਦਾ ਜ਼ਹਿਨੀ ਤੌਰ ਤੇ ਮੈਨੂੰ ਇਹ ਦੱਸਣਾ ਕਿ ਉਹਨਾਂ ਦਾ ਕੋਈ ਫਾਰਮੈਟ ਕੀ ਹੁੰਦਾ, ਮਤਲਬ ਕਿ ਪੈਸੇ ਜਮ੍ਹਾਂ ਕਰਨੇ ਹੁੰਦੇ ਆ, ਕੀ ਸਿਸਟਮ ਕੀ ਹੁੰਦਾ? ਇੱਕ ਨਾ ਲੜਕੀਆਂ ਹੁੰਦੀਆਂ ਨੇ ਟਾਰਗੇਟ ਤੇ ਜਾਂਦੀਆਂ ਨੇ। ਟਾਰਗੇਟ ਮੀਨਸ ਕਿ ਮਤਲਬ 1500 ਦਾ ਬਿਜ਼ਨਸ ਡਿਟੇਲ ਦੇਣਾ ਜਾਂ 5000 ਦਾ ਬਿਜ਼ਨਸ ਦੇਣਾ, ਉਧਰ ਦੇ ਦੁਬਈ ਦੇ ਜਿਹੜੇ ਹਿਸਾਬ ਦੇ ਨਾਲ ਹੁੰਦਾ, ਠੀਕ ਹੈ। ਤੇ ਅਸੀਂ ਲੋਕ ਜਦੋਂ ਮਤਲਬ ਅਸੀਂ ਗਏ ਕਮਿਟਮੈਂਟ ਤੇ ਗਏ, ਮਤਲਬ ਫਿਕਸ ਤੇ ਗਏ। ਸਹੀ ਯਾਨੀ ਉਹ ਸੈਲਰੀ ਤੇ? ਜੀ ਸੈਲਰੀ। ਤੁਸੀਂ ਤੇ ਮੇਰੇ ਹਿਸਾਬ ਨਾਲ ਟਾਰਗੇਟਾਂ ਤੇ ਵੀ ਜਾਓ, ਤੁਹਾਡਾ ਪਹਿਲੇ ਦਿਨ ਹੀ ਸਾਰਾ ਪੂਰਾ ਹੋ ਜਾਣਾ। ਅੱਛਾ, ਤੁਹਾਡੀ ਵਜ੍ਹਾ ਤੋਂ ਨਾ ਕਈਆਂ ਕੁੜੀਆਂ ਦੀ ਲੜਾਈ ਹੁੰਦੀ ਹੋਣੀ ਕਿਉਂਕਿ ਉਹਨਾਂ ਦੇ ਜਿਹੜੇ ਯਾਰ ਦੋਸਤ ਆ ਉਹਨਾਂ ਦਾ ਧਿਆਨ ਤੁਹਾਡੇ ਵੱਲ ਪੈ ਗਿਆ ਹੋਣਾ। ਸਰ ਜੀ ਇਹਦੇ 'ਚ ਕਸੂਰ ਸਾਡਾ ਤੇ ਨਹੀਂ ਨਾ ਹੈ। ਦੇਖੋ ਜੀ ਦੇਖਣ ਵਾਲੇ ਦੀ ਨਜ਼ਰ ਹੈ ਨਾ, ਉਹ ਕਿਸੇ ਨਜ਼ਰ ਨਾਲ ਦੇਖ ਰਿਹਾ, ਸਾਨੂੰ ਉਹਦੀ ਨਜ਼ਰ। ਵੈਸੇ ਇਸ ਗੱਲ ਤੋਂ ਕੁੜੀਆਂ ਲੜਦੀਆਂ ਉਦੋਂ? ਜ਼ਾਹਰੀ ਗੱਲ ਹੈ, ਸਾਡੀ ਫੀਲਡ ਐਸੀ ਹੈ ਕਿ ਮੇਰਾ ਦੋਸਤ ਹੈ ਜਾਂ ਮੇਰਾ ਮਤਲਬ ਚਾਹਣ ਵਾਲਾ ਹੈ ਜਾਂ ਮੇਰਾ ਫਰੈਂਡ ਹੈ ਜਾਂ ਮੇਰਾ ਫੈਨ ਹੈ, ਤੁਸੀਂ ਇਹਦੇ ਅੱਗੇ ਡਾਂਸ ਨਹੀਂ ਕਰਨਾ, ਉਹਨਾਂ ਲੋਕਾਂ ਨੂੰ ਉਠਾ ਦੇਣਾ। ਅਕਸਰ ਇਹ ਹੁੰਦਾ ਹੈ ਲੜਕੀਆਂ ਦੇ ਵਿੱਚ ਨਾ, ਮਤਲਬ ਆਰਟਿਸਟ ਬਹੁਤ ਅੱਛੀਆਂ ਵੀ ਨੇ, ਲੇਕਿਨ ਨਿਊ ਜਿਹੜੀ ਲੜਕੀਆਂ ਆਈਆਂ ਨੇ ਅੱਜ ਕੱਲ ਦੀਆਂ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਡਰਾਮਾ ਚੱਲਦਾ ਹੋਵੇ, ਗਾਣਾ ਚੱਲਦਾ ਹੋਵੇ, ਆਪਣੀ ਪਬਲਿਕ ਫੈਨ ਨੂੰ ਕਹਿ ਕੇ ਬਈ ਤੂੰ ਉੱਠ ਜਾ ਇੱਥੋਂ, ਇਹ ਫਲਾਨੀ ਕੁੜੀ ਦਾ ਤੂੰ ਨਹੀਂ ਗਾਣਾ ਦੇਖਣਾ, ਇਹ ਅੱਛੀ ਨਹੀਂ ਹੈਗੀ, ਜਾਂ ਮਤਲਬ ਮੈਨੂੰ ਗੁੱਸਾ ਆ ਰਿਹਾ ਹੈ, ਤੂੰ ਉਹਨੂੰ ਕਿਉਂ ਵੇਖ ਰਿਹਾ? ਉਹਦੇ ਦਿਨ 'ਚ ਇਹ ਹੁੰਦਾ ਹੋਏਗਾ ਕਿ ਇਹਦਾ ਧਿਆਨ ਇਹਦੇ ਵੱਲ ਨਾ ਹੋ ਜਾਏ ਤੇ ਫਿਰ ਮੇਰਾ ਕੀ ਬਣੇਗਾ? ਅੱਛਾ, ਜੋ ਚੱਲਦੇ ਗਾਣੇ 'ਚੋਂ ਦੁਨੀਆ ਉੱਠਦੀ ਆ, ਉਹ ਗਾਣੇ ਦਾ ਰਿਸਪੌਂਸ ਘਟਦਾ ਜਾਂ ਕੀ ਮਸਲਾ ਹੁੰਦਾ? ਦੇਖੋ ਜੀ, ਇੱਜ਼ਤ ਦੇਣੀ ਤੇ ਅੱਲਾਹ ਤਾਲਾ ਨੇ। ਜਦੋਂ ਇਨਸਾਨ ਸੋਚ ਲੈ ਨਾ ਕਿ ਮੇਰੇ ਪਰਫਾਰਮੈਂਸ ਦੇ ਵਿੱਚ ਮੇਰੀ ਅੱਲਾਹ ਤਾਲਾ ਨੇ ਇੱਜ਼ਤ ਦੇਣੀ, ਤੇ ਫਿਰ ਕੋਈ ਇਨਸਾਨ ਉਹਨੂੰ ਟਾ ਨਹੀਂ ਸਕਦਾ ਉਸ ਚੀਜ਼ ਨੂੰ। ਅੱਛਾ, ਇਹ ਗੱਲ ਦੱਸੋ, ਤੁਸੀਂ ਮਤਲਬ ਰੋਜ਼ ਵਾਲਾਂ ਨੂੰ ਕੋਰਲ ਲਿਆ ਕਰਦੇ ਹੋ ਤਾਂ ਕਿਆ ਹੈ? ਤੇ ਮਤਲਬ ਉਹ ਇਸਤਰੀ ਟਾਈਪ ਹੀ ਹੁੰਦੀ ਹੈ, ਇੱਕ ਹਿਸਾਬ ਦੀ ਏਡਾ ਹੀਟ ਅਪ ਹੁੰਦਾ ਵਾ। ਜ਼ਾਹਿਰੀ ਗੱਲ ਸਟ੍ਰੇਟਨਰ ਹੈ, ਸਟ੍ਰੇਟਨਰ ਯੂਜ਼ ਕਰੀਦਾ ਰੋਜ਼ਾਨਾ। ਇਹਨਾਂ ਨਾਲ ਵਾਲਾਂ ਨੂੰ ਫਰਕ ਨਹੀਂ ਪੈਂਦਾ? ਬਹੁਤ ਜ਼ਿਆਦਾ, ਲੇਕਿਨ ਉਹਨਾਂ ਨੂੰ ਆਇਲ ਵਗੈਰਾ ਲਗਾਈਦਾ, ਇਹਨਾਂ ਦੀ ਕੇਅਰ ਕਰੀਦੀ, ਤਾਂ ਹੀ ਥੋੜੇ ਜਿਹੇ ਬੈਟਰ ਰਹਿੰਦੇ ਨੇ। ਜਦੋਂ ਤੇਲ ਸਿਰ ਤੇ ਲਾਉਂਦੇ ਹੋ ਜੀ, ਤੁਹਾਡਾ ਕੀ ਜ਼ੇਨ ਹੁੰਦਾ ਵਾ? ਕਿ ਮਤਲਬ ਤੁਹਾਡਾ ਮੇਰਾ ਜ਼ੇਨ ਮਤਲਬ ਅੱਛਾ ਹੁੰਦਾ ਹੈ ਤੇ ਤਾਂ ਹੀ ਲਗਾਨੀ ਹੈ ਨਾ ਕਿ ਮੇਰੇ ਵਾਲਾਂ ਦਾ ਥੋੜਾ ਜਿਹਾ ਅੱਛਾ ਟ੍ਰੀਟਮੈਂਟ ਹੋ ਜਾਵੇ, ਮੇਰੇ ਵਾਲ ਸੌਫਟ ਰਹਿਣ, ਠੀਕ ਹੈ। ਇਸ ਵਜ੍ਹਾ ਵੈਸੇ ਨਹੀਂ, ਤੇਲ ਨਾਲ ਅੱਜ ਕੱਲ ਠੰਡ ਨਹੀਂ ਲੱਗ ਜਾਂਦੀ? ਤੇਲ ਤੇ ਵੈਸੇ ਬਹੁਤ ਮਹਿੰਗਾ ਹੋ ਗਿਆ ਮੇਰੇ ਹਿਸਾਬ ਨਾਲ। ਹਾਂ, 146 ਰੁਪਏ ਲੀਟਰ ਹੋ ਗਿਆ। ਹਾਂ, ਉਹ ਤੇਲ ਦੀ ਗੱਲ ਨਹੀਂ ਹੋ ਰਹੀ। ਹਾਂ, ਕਿਹੜਾ ਤੇਲ? ਇਹ ਦੂਸਰਾ ਆਇਲ ਜਿਹੜਾ ਹੁੰਦਾ ਹੈ ਬਾਲਾਂ 'ਚ, ਹੇਅਰ ਬਾਲ, ਠੀਕ ਹੈ, ਸਰਸੋਂ ਦਾ ਤੇਲ, ਮਤਲਬ ਗਿਰੀ ਦਾ, ਜਿਹੜੇ ਵੀ ਮਤਲਬ ਇਸਤੇਮਾਲ ਕਰੀਦੇ ਨੇ, ਉਹਦਾ ਫਾਇਦਾ ਹੁੰਦਾ ਵਾ? ਹਾਂਜੀ ਬਿਲਕੁਲ। ਇਹ ਦੇਖੋ ਮਾਸ਼ਾਅੱਲਾ ਮੇਰੇ ਕਿੰਨੇ ਗਲੇ ਵਾਲ ਨੇ, ਮੇਰੇ ਆਪਣੇ ਨੇ, ਐ ਨਹੀਂ ਕਿ ਮੈਂ ਕੋਈ ਆਰਟੀਫੀਸ਼ੀਅਲ ਜਾਂ ਕੋਈ ਐਕਸਟੈਂਸ਼ਨ ਕੋਈ ਚੀਜ਼ ਨਹੀਂ ਲਗਾਈ। ਐਕਸਟੈਂਸ਼ਨ ਮੈਂ ਸੁਣਿਆ ਜਿਹੜੇ ਜਾਲੀ ਵਾਲ ਹੁੰਦੇ ਆ ਬੜੇ ਸਾਰੇ ਮਹਿੰਗੇ ਹੁੰਦੇ ਆ। ਵੈਸੇ ਇੱਕ ਗੱਲ ਆ ਮੇਰੇ ਦੇਣ ਦੇ ਮੁਤਾਬਕ ਇਹ ਆ, ਮਾਸ਼ਾਅੱਲਾ ਤੁਹਾਡੀ ਇਹਨਾਂ ਨੈਚੁਰਲ ਵਾਲਾਂ 'ਚ ਓਰੀਜਨਲ ਬਿਊਟੀ ਬੜੀ ਜ਼ਬਰਦਸਤ ਆ। ਔਰ ਤੁਸੀਂ ਯਕੀਨ ਮੰਨੋ ਮੇਕਅਪ 'ਚ ਤੇ ਹੈ ਵਾ ਨਾ, ਮੇਕਅਪ ਤੋਂ ਬਗੈਰ ਜ਼ਿਆਦਾ ਖੂਬਸੂਰਤ ਆਰਟਿਸਟ ਬੜੇ ਘੱਟ ਹੁੰਦੇ ਨੇ।
ਕਿਰਨ ਭੱਟ ਸਾਹਿਬ ਮਾਸ਼ਾਅੱਲਾ ਉਸ ਤੋਂ ਜ਼ਿਆਦਾ ਸੋਹਣੀ ਹੈ ਜੀ ਮਿਹਰਬਾਨੀ, ਤੁਹਾਡਾ ਪਿਆਰ ਇੰਨਾ ਇਹ ਖੂਬਸੂਰਤੀ ਦਾ ਰਾਜ਼ ਕੀ ਹੈ? ਮਤਲਬ ਤੁਸੀਂ ਕੀ ਕਸਰਤ ਨਾਲ ਯੂਜ਼ ਕੀਤਾ ਹੈ? ਕਸਰਤ ਨਾਲ ਕਦੀ ਨਹੀਂ ਯੂਜ਼ ਕੀਤਾ, ਆਪਣੇ ਕੰਮ ਤੋਂ ਚਾਹੀਦਾ ਹੈ, ਸਕੂਨ ਨਾਲ ਆਪਣੀ ਮਾਂ ਦੀ ਕਸਰਤ ਨਾਲ ਖਿਦਮਤ ਯੂਜ਼ ਕਰਨ ਨੂੰ ਦਿਲ ਹੀ ਨਹੀਂ ਕੀਤਾ? ਨਹੀਂ ਕਰੀ ਦੇ ਮੈਂ ਅੱਜ ਤੱਕ ਯਕੀਨ ਕਰੋ ਮੈਂ ਆਪਣੀ ਕਾਫੀ ਮਤਲਬ ਲਾਈਫ ਇਸ ਫੀਲਡ 'ਚ ਗੁਜ਼ਾਰੀ, ਨਾ ਕਰੀਮਾਂ ਨਾ ਲੋਸ਼ਨ ਨਾ ਇੰਜ ਨਾ ਰੈਡੀਮੇਡ ਕੁਛ ਨਹੀਂ, ਨਾਰਮਲ ਲਾਈਫ ਗੁਜ਼ਾਰੀ, ਅੱਛੀ ਲਾਈਫ ਗੁਜ਼ਾਰੀ ਨਾਰਮਲ। ਜਦੋਂ ਸ਼ੋਬਿਸ ਚਾਹੀਦਾ ਹੈ ਮਤਲਬ ਸ਼ੋਬਿਸ ਦੇ ਅਸੀਂ ਉਸ ਤਰ੍ਹਾਂ ਦੇ ਹੋ ਜਾਂਦੇ ਹਾਂ, ਜਦੋਂ ਆਪਣੇ ਘਰ ਜਾਈਦਾ ਫੈਮਿਲੀ ਨਾਲ ਫੈਮਿਲੀ। ਅੱਛਾ ਇਹ ਦੱਸੋ ਕਿ Change ਹੋ ਜਾਏਗਾ। ਮਤਲਬ ਕਰੀਮਾਂ 'ਚ ਕਰੀਮ ਜ਼ਿਆਦਾ ਅੱਛੀ ਹੁੰਦੀ ਹੈ ਜਾਂ ਲੋਸ਼ਨ? ਮੈਂ ਕਦੀ ਲਾਇਆ ਨਹੀਂ, ਲੇਕਿਨ ਕਰੀਮ ਦਾ ਮਤਲਬ ਇਹ ਹੁੰਦਾ ਕਿ ਉਹਨੂੰ ਜ਼ਰਾ ਥੋੜਾ ਜਿਹਾ ਮਸਾਜ ਕਰਨੀ ਪੈਂਦੀ ਹੈ, ਲੋਸ਼ਨ ਇੰਜ ਦਾ ਹੈ ਕਿ ਚਲੋ ਓਕੇ ਠੀਕ ਹੈ। ਬਿਲਕੁਲ ਸਹੀ। ਮਤਲਬ ਜੇ ਲੋਸ਼ਨ ਦਾ ਮੇਕਅਪ ਉਤਰ ਜਾਂਦਾ? ਅਕਸਰ ਲੜਕੀਆਂ ਉਤਾਰਦੀਆਂ ਨੇ, ਅਸੀਂ ਵੀ ਕਈ ਦਫਾ ਐਸਾ ਹੋਇਆ ਕਿ ਕੋਈ ਅਗਰ ਬਹੁਤ ਜ਼ਿਆਦਾ ਸਰਦੀ ਹੈ, ਨਹੀਂ ਦਿਲ ਕਰ ਰਿਹਾ ਉੱਠਣ ਨੂੰ ਬੈੱਡ ਦੇ ਉੱਤੋਂ ਕਿ ਬਈ ਅਸੀਂ ਵਾਸ਼ਰੂਮ ਜਾਵਾਂਗੇ ਸਾਨੂੰ ਸਰਦੀ ਲੱਗ ਗਈ, ਮੈਂ ਅਕਸਰ ਮਤਲਬ ਲੜਕੀਆਂ ਨੂੰ ਦੇਖਿਆ ਹੈਗਾ ਕਿ ਯੂਜ਼ ਕਰਦੀਆਂ ਨੇ ਫੇਸ ਦੇ ਉੱਤੇ। ਕੁੜੀਆਂ ਜਿਹੜੀਆਂ ਆਪਣੇ ਮੇਕਅਪ ਰੂਮ 'ਚ ਲੋਸ਼ਨ ਲਾਉਂਦੀਆਂ ਜਾਂ ਵਾਸ਼ਰੂਮ 'ਚ ਲੈ ਕੇ ਜਾਂਦੀਆਂ ਲੋਸ਼ਨ? ਵਾਸ਼ਰੂਮ ਚ ਕੀ ਜੇ ਨਾ ਵਾਸ਼ਰੂਮ 'ਚ ਜਾਂਦੀਆਂ ਵਾ ਤੇ ਫਿਰ ਉਹ ਮਤਲਬ ਉੱਥੇ ਲੋਸ਼ਨ ਦਾ ਕੀ ਕੰਮ ਆ? ਮੇਕਅਪ ਉੱਥੇ ਮਤਲਬ ਨਹੀਂ ਮਤਲਬ ਸਰਦੀ ਤੋਂ ਬਚਣ ਵਾਸਤੇ, ਸਰਦੀ ਤੋਂ ਪਾਣੀ ਤੋਂ ਬਚਣ ਵਾਸਤੇ ਫੈਸਲਾਬਾਦ ਦੀਆਂ ਮੈਂ ਉਹ ਵਿਕੀ ਵਾਲਿਆਂ ਦਾ ਲੋਸ਼ਨ ਜੀ ਨਹੀਂ, ਲੋਸ਼ਨ ਕੀ ਮਤਲਬ ਕਿ ਉਹ ਕਿੱਦਾਂ ਮੈਂ 6 ਕਿਲੋ ਰੂਮ ਭਰਵਾਇਆ ਹੁੰਦਾ ਲੋਸ਼ਨ? ਜੀ ਨਹੀਂ। ਮਤਲਬ ਕਿ ਇਹ ਮਤਲਬ ਇਹਦਾ ਮਤਲਬ ਕਿ ਸਰਦੀ ਨਾਲ ਕੀ ਗੱਲ ਹੈ? ਇਹ ਮੈਂ ਸੋਚ ਸਕਦਾ ਹਾਂ ਕਿ ਹਾਂ ਇਹ ਮਤਲਬ ਜਿਲਦ ਫਟ ਜਾਂਦੀ ਆ ਜਾਂ ਐਸੀ ਵੈਸੀ ਨਹੀਂ ਸਰਦੀ ਚ ਯੂਜ਼ ਵੀ ਕਰਨਾ ਚਾਹੀਦਾ ਹੈ ਅੱਛਾ ਜੀ। ਕਿਉਂਕਿ ਡਰਾਈ ਹੋ ਜਾਂਦੀ ਤੁਹਾਡੀ ਸਕਿਨ, ਜ਼ਾਹਿਰੀ ਗੱਲ ਹੈ ਸਰਦੀ ਹੁੰਦੀ ਹੈ ਤੇ ਇਹ ਯੂਜ਼ ਕਰਨਾ ਚਾਹੀਦਾ ਲੋਸ਼ਨ ਦੇ ਨਾਲ, ਸਕਿਨ ਸੌਫਟ ਰਹਿੰਦੀ ਹੈ ਅੱਛੀ। ਅੱਛਾ ਜਿੰਨੀ ਤੁਹਾਡੇ ਮੂੰਹ ਤੇ ਮੈਂ ਖੁਸ਼ਕੀ ਸੋਦੇ ਵੈਸੇ ਇਸ ਗੱਲ ਤੋਂ ਹੈਰਾਨ ਆ ਕਿਹੜਾ ਮਤਲਬ ਕਿ ਲੋਸ਼ਨ ਆ ਜਿਹੜਾ ਐਡਾ ਨਿੱਘ ਦਿੰਦਾ ਵਾ? ਉਹ ਲੋਸ਼ਨ ਨਿੱਘ ਨਹੀਂ ਦਿੰਦਾ, ਨੀਟ ਐਂਡ ਕਲੀਨ ਕਰਦਾ ਫੇਸ। ਵੈਰੀ ਗੁੱਡ। ਅੱਛਾ ਇਹ ਮੈਨੂੰ ਦੱਸੋ ਕਿ ਜਦੋਂ ਮਤਲਬ ਕਿ ਲੋਸ਼ਨ ਜੀ ਕਿਹੜੀ ਉਂਗਲ ਨੂੰ ਲਾ ਕੇ ਤੇ ਮੇਕਅਪ ਜਿਹੜਾ ਜ਼ਿਆਦਾ ਛੇਤੀ ਰਿਮੂਵ ਹੋ ਜਾਂਦਾ? ਉਂਗਲ ਤੇ ਕੋਈ ਵੀ ਸੀ ਇਸਤੇਮਾਲ ਕਰ ਸਕਦੇ ਆ, ਇਹ ਵੀ ਕਰ ਸਕਦੇ ਆ, ਇਹ ਵੀ ਕਰ ਸਕਦੇ ਤੇ ਜੇ ਮਤਲਬ ਨੱਕ ਨੂੰ ਵਧਿਆ ਹੋਵੇ ਫਿਰ ਨੇਲ ਉਹਦਾ ਵਧੀਆ ਨੁਕਸਾਨ ਹੋ ਜਾਂਦਾ ਵਾ ਕਿਤੇ ਅਚਾਨਕ ਵੱਜ ਜਾਵੇ? ਨਹੀਂ ਦੇਖ ਕੇ ਆਪਣੇ ਫੇਸ ਦੇ ਨਾਲ ਤੇ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਹੀ ਆਪਣੇ ਫੇਸ ਨਾਲ ਕਰਨਾ ਚਾਹੀਦਾ, ਉਹਨੂੰ ਆਪਣੇ ਨੀਟ ਐਂਡ ਕਲੀਨ ਰੱਖਣਾ ਚਾਹੀਦਾ। ਯਕੀਨ ਮੰਨੋ ਤੁਹਾਡਾ ਫੇਸ ਜਿਹੜਾ ਨਾ ਜੈਨੂਇਨ ਇੱਕ ਖੂਬਸੂਰਤ ਆ ਜੀ ਜਿਹਦੇ ਅਕਸਰ ਫੇਸ 'ਚ ਮਤਲਬ ਕਿ ਫੀਲਡ 'ਚ ਕੁੜੀਆਂ ਵਾ ਜਿਨ੍ਹਾਂ ਦਾ ਮੇਕਅਪ ਲਾਉਂਦੇ ਫੇਸ 3 ਫੇਸ ਹੋ ਜਾਂਦਾ, ਤੁਸੀਂ ਦੇਖਿਆ ਹੋਏਗਾ। ਅਸੀਂ ਤੇ ਨਹੀਂ ਕਹਿ ਸਕਦੇ ਜੀ, ਦੇਖੋ ਮੈਂ ਖੁਦ ਮਤਲਬ ਆਰਟਿਸਟ ਨਹੀਂ ਮੈਂ ਇਸ ਤੋਂ ਨਹੀਂ ਕਹਿ ਰਿਹਾ ਹਾਂਜੀ ਸਾਰਿਆਂ ਨੂੰ ਬਾਕੀ ਨਹੀਂ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ, ਜੇ ਤੁਸੀਂ ਇੱਕ ਗੱਲ ਕਰ ਰਹੇ ਹੋ ਮਤਲਬ ਕਿ ਓਰੀਜਨੈਲਿਟੀ ਜਿਹੜੀ ਹੈ ਨਾ ਜੀ ਜੀ ਉਹ ਮਤਲਬ ਕਿ ਬਹੁਤ ਘੱਟ ਨਸੀਬ ਆ ਲੋਕਾਂ ਨੂੰ। ਜੀ ਬਿਲਕੁਲ ਇਸ ਤਰ੍ਹਾਂ ਹੀ। ਅੱਛਾ ਤੇ ਤੁਸੀਂ ਮਤਲਬ ਕੀ ਸੋਚ ਕੇ ਫੀਲਡ 'ਚ? ਮੈਂ ਇਹ ਹਿਸਾਬ ਲਾਇਆ ਕਿ ਤੁਹਾਡੀ ਮਜਬੂਰੀ ਕੋਈ ਨਹੀਂ ਸੀ, ਤੁਸੀਂ ਸ਼ੌਕ ਨਾ ਆਏ, ਕਿਉਂਕਿ ਸ਼ੌਕ ਹੀ ਹੁੰਦਾ ਬਚਪਨ 'ਚ ਕੀ ਪਤਾ ਹੁੰਦਾ ਕਿ ਅੱਗੇ ਜਾ ਕੇ ਜ਼ਿੰਦਗੀ ਦੀਆਂ ਕਿਹੜੀਆਂ ਠੋਕਰਾਂ ਵਾ। ਬਿਲਕੁਲ ਬਿਲਕੁਲ ਤੁਸੀਂ ਇੱਕ ਬਚਪਨ ਤੋਂ ਹੀ ਮਾਪਿਓ ਘਰੋਂ ਬਾਹਰ ਗਏ, ਤੁਸੀਂ ਨਾਲ ਹੀ ਗਾਣਾ ਲਾਇਆ ਮੈਡਮ ਦਾ ਔਰ ਤੁਸੀਂ ਉਹ ਦੇਖ ਕੇ ਪਰਫਾਰਮ ਕਰਨਾ, ਇਹਦਾ ਮਤਲਬ ਇਹ ਸ਼ੌਕ ਸੀ। ਦੁਪੱਟਾ ਫੜ ਕੇ ਨਾ ਇਸ ਤਰ੍ਹਾਂ ਉੱਪਰ ਰੱਖਣਾ ਜਿਸ ਤਰ੍ਹਾਂ ਉਹਨਾਂ ਨੇ ਕਰਨਾ, ਇਸ ਤਰ੍ਹਾਂ ਘੁੰਮਣਾ, ਇਸ ਤਰ੍ਹਾਂ ਘੁੰਮਣਾ, ਕਹਿੰਦੇ ਮੈਂ ਕੈਸੀ ਲੱਗ ਰਹੀ, ਮੈਂ ਇੰਝ ਲੱਗ ਰਹੀ, ਸ਼ੀਸ਼ੇ ਦੇ ਅੱਗੇ ਅਕਸਰ ਖਲੋ ਕੇ ਦੇਖਣਾ ਕਿ ਮੈਂ ਕਿਸ ਤਰ੍ਹਾਂ ਦੀ ਲੱਗ ਰਹੀ। ਛੋਟੀ ਜਿਹੀ ਹੁੰਦੀ ਸੀ, ਇੰਨੀ ਮਤਲਬ ਪਤਾ ਨਹੀਂ ਸੀ ਹੁੰਦਾ ਨਾ ਕਿ ਇਹ ਕੰਮ ਮਜਬੂਰੀ ਵੀ ਬਣ ਜਾਂਦੀ। ਮੈਂ ਸ਼ੌਕ ਨਾਲ ਲਾਈ ਸੀ ਇਸ ਫੀਲਡ ਵਿੱਚ, ਯਾਨੀ ਕਿ ਦੁਪੱਟਾ ਫੜ ਕੇ ਇੰਜ ਨਹੀਂ ਕੀਤਾ ਵਾ। ਹਾਂ ਬਿਲਕੁਲ ਮੈਂ ਕਿੰਜ ਲੱਗ ਰਹੀ ਹਾਂ, ਉਦੋਂ ਅੰਮੀ ਆ ਗਈ ਤੇ ਨਾਲ ਹੀ ਕਹਿ ਦੁਪੱਟੇ ਨਾਲ ਚੌਲ ਗੁੰਨਣੇ, ਦੁਪੱਟੇ ਨੂੰ ਉਹ ਤੋਂ ਮਾਰ ਪੈਂਦੀ ਹੁੰਦੀ ਸੀ ਕਿ ਨਾ ਖਬਰਦਾਰ ਘਰ ਦੇ ਵਿੱਚ ਤੁਸੀਂ ਇਹ ਗਾਣੇ ਗਾਉਂਦੀਆਂ, ਤੁਸੀਂ ਬੱਚੀਆਂ ਹੈਗੀਆਂ ਖਰਾਬ ਨਾ ਹੋ ਜਾਓ। ਬੱਚੀਆਂ ਦੇ ਅਕਸਰ ਮਾਪੇ ਤੇ ਗਾਣੇ ਸੀ ਪੰਜਾਬੀ ਹਾਂ ਆਇਆ ਮੰਜੀ ਵਿੱਚ ਡਾਂਗ ਫੇਰਦਾ, ਨਹੀਂ ਇਹ ਨਹੀਂ ਸੀ ਸੁਣੀ ਰਿਹਾ, ਸਾਡੇ ਘਰ ਇਜਾਜ਼ਤ ਹੀ ਨਹੀਂ ਸੀ ਹੈ। ਅੱਛਾ ਅਸੀਂ ਇਹਦੇ ਗਾਣੇ ਉਦੋਂ ਕਿਹੜੇ ਗਾਣੇ ਸੀ? ਮਤਲਬ ਚੱਕ ਲੈ ਅੰਗੂਰ ਭਾਵੇਂ ਚੂਸ ਲੈ ਤੂੰ ਮੰਮੀ, ਮਤਲਬ ਹਾਂਜੀ ਇਸ ਤਰ੍ਹਾਂ ਦੇ ਗਾਣੇ ਜ਼ਰੂਰ ਸੀ ਇਹ ਸਹੀ ਹੈ ਲੇਕਿਨ ਗਾਣਾ ਤੇ ਪੱਟ ਤੇਰੀਆਂ ਲੱਤਾਂ ਦੇ ਵਿੱਚ ਕਾਰ ਫਸਾਉਣਾ ਪਿਆ। ਇਹ ਤੇ ਸ਼ਾਇਰੀ ਤੇ ਡਿਪੈਂਡ ਕਰਦਾ ਨਾ, ਇਹ ਤੇ ਸਾਡਾ ਤੇ ਨਹੀਂ ਨਾ ਕਸੂਰ, ਸੀ ਤੇ ਪਰਫਾਰਮ ਕਰਨਾ ਹੁੰਦਾ ਹੈ। ਇੰਡੀਅਨ ਗਾਣਿਆਂ ਦੇ ਤੇ ਤੁਸੀਂ ਮੈਡਮ ਨੂੰ ਬਹੁਤ ਘੱਟ ਦੱਸਿਆ ਹੋਇਆ। ਹਾਂਜੀ ਲੇਕਿਨ ਜ਼ਿਆਦਾ ਉਹ ਪੰਜਾਬੀ ਕਰਦੇ ਹੁੰਦੇ ਸੀ, ਬਿਲਕੁਲ ਸਹੀ ਕਹਿ ਰਹੇ। ਲੁੱਟੀ ਪੁੱਟੀ ਗਈ ਪੱਲੇ ਕੀ ਰਹਿ ਗਿਆ? ਹਾਂਜੀ ਬਿਲਕੁਲ। ਅੱਛਾ ਹੁਣ ਜਦੋਂ ਤੁਸੀਂ ਉਹੀ ਸਟੈਪ ਪਰਫਾਰਮ ਕਰਦੇ ਹੋ ਬਕਾਇਦਾ ਇਦਾਂ ਲੁੱਟੀ ਪੁੱਟੀ ਗਈ ਪੱਲੇ, ਹੁਣ ਤੁਹਾਨੂੰ ਸਮਝ ਆਉਂਦੀ ਉਹ ਮਤਲਬ ਕਿਹੜੇ ਇਸ਼ਾਰੇ ਹੁੰਦੇ ਸੀ? ਹਾਂਜੀ ਬਿਲਕੁਲ ਹੁਣ ਸਮਝ ਆਉਂਦੀ। ਅੱਛਾ ਇਹਨਾਂ ਇਸ਼ਾਰਿਆਂ ਤੋਂ ਬਗੈਰ ਡਾਂਸ ਜਿਹੜਾ ਵਾ ਹਾਂਜੀ ਉਹ ਲੋਕ ਲਾਈਕ ਨਹੀਂ ਕਰਦੇ ਤੁਹਾਡੇ ਖਿਆਲ? ਮਤਲਬ ਉਹ ਮੂਵਮੈਂਟ ਐਸੀ ਕਰਨੀ ਹੁੰਦੀ ਕਿ ਪਤਾ ਲੱਗੇ ਕਿ ਬਈ ਇਹ ਗੱਲ ਇੱਥੇ ਹੋ ਰਹੀ ਹੈ, ਇਹ ਗੱਲ ਇੱਥੇ ਹੋ ਰਹੀ ਹੈ। ਉਹ ਸਟਾਈਲ ਫਿਰ ਆਪਣਾ ਐਡਜਸਟ ਕਰਨੇ ਹੁੰਦੇ ਨੇ, ਆਪਣਾ ਆਰਟਿਸਟ ਹੁੰਦੇ ਨੇ ਜਿਹੜੇ ਲੜਕੇ ਸਾਡੇ ਨਾਲ ਕੰਮ ਕਰਦੇ ਨੇ ਪਿੱਛੇ, ਉਹਨਾਂ ਨੂੰ ਰਿਹਰਸਲ ਵੀ ਅਸੀਂ ਬਕਾਇਦਾ ਕਰੀ ਦੀ ਹੈ। ਦੇਖੋ ਮੈਂ ਇੱਕ ਗੱਲ ਸਮਝਦਾ ਕਿ ਲੇਡੀਜ਼ ਕੋਲ ਪਰਸ ਹੁੰਦਾ ਉਹ ਚੋਂ ਲੁੱਟੀ ਪੁੱਟੀ, ਬੰਨਿਆਂ ਦੇ ਨਾਲ ਵੱਖੀ ਵਾਲੀ ਜੇਬ ਹੁੰਦੀ ਹੈ, ਇਹ ਹੋ ਗਈ ਸਲਵਾਰ ਵਾਲੀ ਲੁੱਟੀ। ਇਹ ਔਰਤਾਂ ਜਿਹੜੇ ਕਹਿੰਦੇ ਲੁੱਟੀ ਪੁੱਟੀ ਗਈ, ਇਹ ਮੈਨੂੰ ਨਹੀਂ ਇਸ ਗੱਲ ਦੀ ਸਮਝ ਆਈ। ਅਕਸਰ ਮੈਂ ਸਟੈਪ ਦੇਖਿਆ ਇਹਦਾ ਇਹ ਕੀ ਮਤਲਬ ਕਿ ਅੰਦਰੂਨੀ ਗੱਲ ਕਿਹੜੀ ਹੈ ਜਿਹੜੀ?
ਅੰਦਰੂਨੀ ਨਹੀਂ, ਬਸ ਦੇਖੋ ਦੇਖੀ ਉਹਨੇ ਕਰ ਲਿਆ ਜਾਂ ਉਹਨੇ ਕਰ ਲਿਆ ਹੈ। ਮਤਲਬ ਇੱਕ ਲੜਕੀ ਨੇ ਸਟੈਪ ਕੀਤਾ ਹੈ, ਉਹਨੂੰ ਮਤਲਬ ਕਾਪੀ ਕਰਨ ਵਾਸਤੇ ਦੂਸਰੀ ਲੜਕੀ ਵੀ ਕਰ ਲੈਂਦੀ ਹੈ, ਕੋਈ ਇਸ਼ੂ ਨਹੀਂ ਹੈ। ਸਟੈਪ ਦੇ ਵਿੱਚ ਕੋਈ ਗੱਲ ਨਹੀਂ, ਸਿਰਫ ਇਹ ਸ਼ਾਇਰੀ ਦੇ ਨਾਲ ਸਟੈਪਿੰਗ ਕੀਤੀ ਜਾਂਦੀ ਹੈ। ਜਿਹੋ ਜੀ ਸ਼ਾਇਰੀ ਉਹੋ ਜੀ ਗੱਲਬਾਤ, ਉਸ ਤਰ੍ਹਾਂ ਦੀ ਗੱਲਬਾਤ। ਹਾਂ ਕੋਠਾ ਚੋ ਗਿਆ, ਗਿੱਲੀ ਮੇਰੀ ਕੰਧ, ਤੇ ਇਹ ਉਹ ਅੱਗੇ ਬਾਰਿਸ਼ਾਂ ਦਾ ਮੌਸਮ ਹੀ ਹੈ। ਤੁਸੀਂ ਇਹ ਗਾਣਾ ਕਰਨਾ ਪਸੰਦ ਕਰੋਗੇ? गाने किते भी नहीं, लेकिन बस इस तरह के गाने जरा थोड़े ये अवॉइड करनी है। मैं मतलब कोशिश करनी है कि काम वाले गाने मतलब पब्लिक में दिखाए जाए, लेकिन इस तरह के गाने भी करने पैंदे ने, गल नहीं है। ਕੰਮ ਵਾਲੇ ਕਿਹੜੇ ਗਾਣੇ ਹੁੰਦੇ ਆ? ਕੰਮ ਵਾਲੇ ਮਤਲਬ ਮੈਡਮ ਨੂੰ ਜਾਣਦੇ ਹੋ ਗਏ, ਐਟਮ Song ਹੋ ਗਏ, ਉਹਦੇ ਵਿੱਚ ਪ੍ਰੌਕਸ ਹੋ ਗਈ, ਉਹਦੇ ਵਿੱਚ ਮਿਹਨਤ ਹੁੰਦੀ ਹੈ ਬਕਾਇਦਾ, ਪਰਫਾਰਮ ਦੇ ਹਿਸਾਬ ਨਾਲ ਜੀ ਹਾਂਜੀ, ਜਿਸ ਤਰ੍ਹਾਂ ਦਾ ਗਾਣਾ ਹੈ ਉਸ ਤਰ੍ਹਾਂ ਦੇ ਪਰਫਾਰਮੈਂਸ, ਉਸ ਤਰ੍ਹਾਂ ਦੀ ਪ੍ਰੌਕਸ, ਉਸ ਤਰ੍ਹਾਂ ਦੀ ਹਰ ਚੀਜ਼। ਤੇ ਇਹ ਜਿਹੜੀ ਸ਼ਾਇਰੀ ਹੈ, ਜਿਹੜੇ ਗਾਣੇ ਆ, ਤੇ ਮਤਲਬ ਕਿ ਅਗਲੇ ਦੇ ਕੰਮ ਆਉਣ ਵਾਲੇ ਆ ਨਾ। ਹਾਂ ਇਹ ਵੀ ਗੱਲ ਸਹੀ ਹੈ, ਆਪਣੇ ਕੰਮ ਘੱਟ ਹੀ ਹੁੰਦੇ। ਬਿਲਕੁਲ ਇਹ ਵੀ ਗੱਲ ਸਹੀ ਹੈ, ਅੱਛਾ। ਲੇਕਿਨ ਅੱਛਾ ਕੰਮ ਅਸੀਂ ਤੇ ਮਿਹਨਤ ਸਮਝ ਕੇ ਆਪਣਾ ਕੰਮ ਕਰਨੇ ਆ। ਜ਼ਿੰਦਗੀ ਦਾ ਯਾਦਗਾਰ ਪਲੇ ਤੁਸੀਂ ਕਿੱਥੇ ਕੀਤਾ? ਜ਼ਿੰਦਗੀ ਦਾ ਯਾਦਗਾਰ ਪਲੇ ਗੁਜਰਾਂਵਾਲਾ, ਔਰ ਪਲੇ ਵੀ ਐਸਾ ਸੀ ਪਾਇਲ ਸਿੰਘ ਘੁੰਗਰੂ ਸਰ, ਜਿਹਦੇ ਮੈਨੂੰ ਅਵਾਰਡ ਵੀ ਤਕਰੀਬਨ 3-4 ਅਵਾਰਡ ਮਿਲੇ ਨੇ ਬੈਸਟ ਐਕਟਰ ਦੇ। ਅਵਾਰਡ ਕਿੱਡਾ ਹੁੰਦਾ ਹੈ? ਅਵਾਰਡ ਤੇ ਮਤਲਬ ਸਾਈਜ਼ ਤੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਕਿ ਛੋਟੇ ਅਵਾਰਡ ਵੀ ਹੁੰਦੇ ਨੇ, ਬੜੇ ਅਵਾਰਡ ਵੀ ਹੁੰਦੇ ਨੇ, ਠੀਕ ਹੈ। ਔਰ ਆਰਟ ਕਾਉਂਸਲ ਚ ਮੈਨੂੰ ਮਿਲੇ ਸੀ 3 ਅਵਾਰਡ ਮਿਲੇ ਨੇ ਬੈਸਟ ਐਕਟਰ ਦੇ। ਯਾਨੀ ਜਿੰਨੇ ਕੋ ਫਨਕਾਰ ਉਹਨੇ ਕੋ ਅਵਾਰਡ। ਜੀ ਬਿਲਕੁਲ, ਜਿਹੋ ਜਿਹਾ ਫਨਕਾਰ ਹੋ ਜਿਹਾ ਅਵਾਰਡ। ਜੀ ਬਿਲਕੁਲ ਸਹੀ। ਯਾਨੀ ਤੁਹਾਨੂੰ ਬੈਸਟ ਪਰਫਾਰਮੈਂਸ ਦਾ ਮਿਲਿਆ। ਜੀ ਬਿਲकुल, और मैं बहुत खुश थी। मैं स्टेज ਦੇ ਉੱਪਰ ਖੜੀ ਹੋ ਕੇ ਯਕੀਨ ਕਰੋ ਰੋਣ ਲੱਗ ਪਈ ਨਾ। ਮੈਂ ਕਿਹਾ ਅੱਲਾਹ ਅਵਾਰਡ ਅੱਛਾ ਸੀ ਆਉਂਦੇ, ਰੋਣ ਕਿਉਂ ਲੱਗ ਪਈ? ਨਹੀਂ ਇਹ ਗੱਲ ਨਹੀਂ ਹੈ, ਅਸਲ ਨਾ ਉਸ ਟਾਈਮ ਰੋਣਾ ਆ ਰਿਹਾ ਸੀ ਕਿ ਮੇਰੀ ਮਿਹਨਤ ਜਿਹੜੀ ਸੀ ਨਾ ਉਹਦਾ ਮੈਨੂੰ ਸਿਲਾ ਮਿਲ ਰਿਹਾ ਸੀ। ਮੈਂ ਤਕਰੀਬਨ 8-10 ਦਿਨ ਸੁੱਤੀ ਨਹੀਂ, ਰਿਹਰਸਲ ਇੰਨੀ ਮੈਂ ਉਸ ਡਰਾਮੇ ਦੀ ਕੀਤੀ ਕਿ ਮੈਂ ਆਪਣੀ ਨੀਂਦ ਵੀ ਖਰਾਬ ਕਰਤੀ ਉਹਦੇ ਵਾਸਤੇ। ਵੈਰੀ ਗੁੱਡ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ। ਅੱਲਾਹ ਪਾਕ ਤੁਹਾਨੂੰ ਹੋਰ ਕਾਮਯਾਬੀਆਂ ਬੁਲੰਦੀਆਂ ਦੇਵੇ, ਔਰ ਤੁਸੀਂ ਇੱਕ ਬਿਹਤਰੀਨ ਆਰਟਿਸਟ ਹੋ। ਗਪਸ਼ਾ ਵਿੱਚ ਹੁੰਦੀ ਰਹਿੰਦੀ ਹੈ ਤਾਂ ਕਿ ਲੋਕ ਐਂਟਰਟੇਨ ਹੋਣ। ਜੀ ਬਿਲਕੁਲ। ਅਦਰਵਾਈਜ਼ ਇੱਕ ਪ੍ਰੋਫੈਸ਼ਨਲ, ਬਹੁਤ ਖੂਬਸੂਰਤ, ਬੜੀ ਅੱਛੀ ਪਰਫਾਰਮਰ, ਬੜੀ ਅੱਛੀ ਆਰਟਿਸਟ, ਬਹੁਤ ਘੱਟ ਆਰਟਿਸਟ ਨੇ ਜਿਹੜੇ ਮਿੰਟ 'ਚ ਹਸਾ ਲੈਂਦੇ ਨੇ, ਮਿੰਟ 'ਚ ਰਵਾ ਲੈਂਦੇ ਨੇ। ਤੇ ਕਿਰਨ ਭੱਟ ਸਾਹਿਬਾ ਨੂੰ ਮਾਸ਼ਾਅੱਲਾ ਇਜਾਜ਼ ਆ, ਫੈਸਲਾਬਾਦ ਦਾ ਸਰਮਾਇਆ ਨੇ, ਔਰ ਪੂਰੀ ਪਾਕਿਸਤਾਨ ਦੇ ਵਿੱਚ ਛੱਡ ਕੇ ਬਲਕਿ ਪੂਰੀ ਦੁਨੀਆ 'ਚ ਇਹਨਾਂ ਨੇ ਨਾਮ ਪੈਦਾ ਕੀਤਾ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ। ਥੈਂਕ ਯੂ ਵੈਰੀ ਮਚ ਵੀਵਰਸ, ਕਮੈਂਟਸ ਕਰਿਓ। ਅੱਲਾਹ ਹਾਫਿਜ਼।